ਭਾਰਤੀ ਹਕੂਮਤ ਤੇ ਖਾਸ ਤੌਰ ਤੇ ਮੋਦੀ ਬਾਰੇ ਅੱਜਕੱਲ ਭਾਰਤ ਸਮੇਤ ਪੂਰੀ ਦੁਨੀਆ ਦੇ ਮੀਡੀਆ ਤੇ ਬਹੁਤ ਤਨਕੀਦ ਕੀਤੀ ਜਾ ਰਹੀ ਹੈ ਤੇ ਮੋਦੀ ਦੀ ਟੀਮ ਨੂੰ ਹੀ ਮੌਜੂਦਾ ਵਬਾਈ ਬੁਹਰਾਨ ਦਾ ਜ਼ਿੰਮੇਦਾਰ ਆਖਿਆ ਜਾ ਰਿਹਾ ਹੈ। ਤਫਸੀਲ ਵਿੱਚ ਜਾਣ ਤੋਂ ਪਹਿਲਾਂ ਤੁਸੀਂ ਮਾਂ ਬੋਲੀ ਦੇ ਸਭ ਤੋਂ ਵੱਡੇ ਪੰਜਾਬੀ ਮੀਡੀਆ ਨੈਟਵਰਕ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਸਾਡੀ ਹਰ ਖਬਰ ਤੁਹਾਨੂੰ ਵੇਲੇ ਸਿਰ ਮਿਲਦੀ ਰਹੇ। ਭਾਰਤੀ ਵਜ਼ੀਰ ਆਜ਼ਮ ਨਰਿੰਦਰ ਮੋਦੀ ਅੱਜਕੱਲ ਭਾਰਤ ਵਿੱਚ ਕਰੋਨਾ ਵਬਾ ਦੇ ਫੈਲਾਅ ਦੀ ਵਜ੍ਹਾ ਤੋਂ ਸ਼ਦੀਦ ਤਨਕੀਦ ਦੀ ਜ਼ਦ ਵਿੱਚ ਨੇ। ਇੰਜ ਲੱਗਦਾ ਹੈ ਜਿਵੇਂ ਕਰੋਨਾ ਨੇ ਭਾਰਤੀਆਂ ਦਾ ਮੋਦੀ ਬੁਖਾਰ ਲਾ ਦਿੱਤਾ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਵਾਈਸ ਪ੍ਰੈਜ਼ੀਡੈਂਟ ਡਾਕਟਰ ਨਵਜੋਤ ਟਾਇਆ ਨੇ ਤਾਂ ਭਾਰਤੀ ਵਜ਼ੀਰ ਆਜ਼ਮ ਮੋਦੀ ਨੂੰ ਕਰੋਨਾ ਦਾ ਸੁਪਰ ਸਪਰੈਡਰ ਤੱਕ ਆਖ ਦਿੱਤਾ ਹੈ। ਉਹਨਾਂ ਦਾ ਆਖਣਾ ਹੈ ਕਿ ਮੋਦੀ ਤੇ ਅਮਿਤ ਸ਼ਾਹ ਨੇ ਜਿਸ ਤਰ੍ਹਾਂ ਮਾਹਿਰੀਨ ਵੱਲੋਂ ਕਰੋਨਾ ਫੈਲਣ ਦੇ ਖਦਸ਼ੇ ਦੇ ਬਾਵਜੂਦ ਭਰਵੀਆਂ ਇਲੈਕਸ਼ਨ ਰੈਲੀਆਂ ਕੀਤੀਆਂ ਨੇ, ਉਹਨਾਂ ਨੇ ਤਾਂ ਲੋਕਾਈ ਨੂੰ ਮੌਤ ਦੇ ਮੂੰਹ ਵਿੱਚ ਸੁੱਟ ਦਿੱਤਾ ਹੈ। ਦੂਜੇ ਪਾਸੇ ਭਾਰਤ ਦੇ ਕੁੰਭ ਮੇਲੇ ਨੇ ਵੀ ਭਾਰਤੀਆਂ ਦੀ ਮੰਜੀ ਠੋਕਣ ਵਿੱਚ ਕੋਈ ਕਸਰ ਨਹੀਂ ਛੱਡੀ, ਜਿਹਦੇ ਵਿੱਚ 30 ਲੱਖ ਭਾਰਤੀਆਂ ਨੇ ਭਰਵੀਂ ਰਲਤ ਕੀਤੀ ਸੀ। ਹਾਲਾਂਕਿ ਇਹ ਮੇਲਾ ਅਗਲੇ ਸਾਲ ਹੋਣਾ ਸੀ, ਪਰ ਕਈ ਹਿੰਦੂ ਨਜੂਮੀਆਂ ਨੇ ਹਕੂਮਤ ਨੂੰ ਆਖਿਆ ਕਿ ਮੇਲਾ ਐਸੇ ਸਾਲ ਕਰਾਓਗੇ ਤੇ ਫਿਰ ਭਗਵਾਨ ਕਿਰਪਾ ਕਰਨਗੇ। ਲਿਹਾਜ਼ਾ ਭਗਵਾਨ ਨੇ ਕਿਰਪਾ ਕਰ ਦਿੱਤੀ ਤੇ ਹੁਣ ਇਹ ਕਿਰਪਾ ਭਾਰਤੀਆਂ ਕੋਲੋਂ ਸੰਭਾਲੀ ਨਹੀਂ ਜਾ ਰਹੀ। ਭਾਰਤੀ ਲੇਖਕ ਬਰਿੰਡਾ ਕਰਾਤ ਦਾ ਆਖਣਾ ਹੈ ਕਿ ਮਗਰੂਰ ਮੋਦੀ ਤੇ ਸ਼ਾਹ ਦੀ ਜੋੜੀ ਨੇ ਸਾਇੰਸੀ ਵਾਰਨਿੰਗ ਤੇ ਕੰਨ ਨਹੀਂ ਧਰਿਆ ਤੇ ਹੁਣ ਲੋਕਾਈ ਮਰ ਰਹੀ ਹੈ। ਭਾਰਤੀ ਅਖਬਾਰ ਟੈਲੀਗ੍ਰਾਫ ਵਿੱਚ ਲਿਖੇ ਗਏ ਆਰਟੀਕਲ ਵਿੱਚ ਤਾਂ ਸਾਫ਼-ਸਾਫ਼ ਲਿਖਿਆ ਹੈ ਕਿ ਮੋਦੀ ਤੇ ਉਹਦੀ ਟੀਮ ਮਜ਼ੀਦ ਤਬਾਹੀ ਫੈਲਾਉਣ ਤੋਂ ਪਹਿਲਾਂ ਇਕਤਦਾਰ ਵਿੱਚੋਂ ਦਫਾ ਹੋ ਜਾਏ। ਭਾਰਤੀ ਅਖਬਾਰ ਦੀ ਪ੍ਰਿੰਟ ਵਿੱਚ ਲਿਖਿਆ ਆਰਟੀਕਲ ਕਹਿੰਦਾ ਹੈ ਕਿ ਮੋਦੀ ਵਾਸਤੇ ਕੁਝ ਬਦਲ ਜਿਹਾ ਗਿਆ ਹੈ। ਹੁਣ ਹਕੂਮਤੀ ਪਾਰਟੀ ਵੱਲੋਂ ਲੋਕਾਈ ਦੀ ਸੋਚ ਕੰਟਰੋਲ ਕਰਨ ਦੀ ਕੋਈ ਵੀ ਤਦਬੀਰ ਕੰਮ ਨਹੀਂ ਕਰ ਰਹੀ। ਆਲਮੀ ਜਰੀਦੇ ਬਲੂਮਬਰਗ ਦਾ ਆਖਣਾ ਹੈ ਕਿ ਦੁਨੀਆ ਦਾ ਸਭ ਤੋਂ ਵੱਡਾ ਕਰੋਨਾ ਤੂਫਾਨ ਭਾਰਤ ਉੱਤੇ ਮੋਦੀ ਦੀ ਗ੍ਰਿਫਤ ਕਮਜ਼ੋਰ ਕਰ ਰਿਹਾ ਹੈ। ਦੀ ਆਸਟ੍ਰੇਲੀਅਨ ਲਿਖਦਾ ਹੈ ਕਿ ਮੋਦੀ ਭਾਰਤ ਨੂੰ ਐਸੀ ਤਬਾਹੀ ਵੱਲ ਲੈ ਕੇ ਗਿਆ ਹੈ ਜਿੱਥੇ ਉਹਦੀ ਆਪਣੀ ਨਾਜਾਇਜ਼ ਹਕੂਮਤ ਵੀ ਖਤਮ ਹੁੰਦੀ ਨਜ਼ਰ ਆ ਰਹੀ ਹੈ। ਹੁਣ ਸਮਝ ਆਂਦੀ ਹੈ ਕਿ ਭਾਰਤ ਐਵੇਂ ਨਹੀਂ ਪਾਕਿਸਤਾਨ ਦੇ ਮੁਜ਼ਾਕਰਾਤ ਵਾਸਤੇ ਤਰਲੇ ਲੈ ਰਿਹਾ ਹੈ। ਇੰਜ ਲੱਗਦਾ ਹੈ ਜਿਵੇਂ ਆਉਣ ਵਾਲਾ ਟਾਈਮ ਮੋਦੀ ਦੀ ਹਕੂਮਤ ਵਾਸਤੇ ਬਹੁਤ ਸਖਤ ਹੋਵੇਗਾ।